अस्सलाम वालेकुम फजान भाई। वालेकुम अस्सलाम। अस्सलाम वालेकुम सारे दोस्तों, पंजाबी शौक ਤੁਹਾਨੂੰ ਇੱਕ ਦਫਾ ਫਿਰ ਖੁਸ਼ ਆਮਦੀਦ ਕਹਿੰਦੇ ਆ। ਫਜ਼ਾਨ ਭਾਈ ਆਪਣਾ ਪਿਛਲੀ ਵੀਡੀਓ ਦੋਸਤਾਂ ਨੇ ਤੁਹਾਡੀਆਂ ਹੋਮ ਬਰੀਡ ਦੀਆਂ ਫੀਮੇਲਾਂ ਦੇਖੀਆਂ ਨੇ ਬਿਲਕੁਲ, ਤੇ ਇਸ ਵੀਡੀਓ ਦੇ ਵਿੱਚ ਤੁਹਾਡਾ ਮੇਲ ਦੇਖਿਆ ਜੀ ਤੇ ਸਾਨੂੰ ਥੋੜਾ ਜਿਹਾ ਮੇਲ ਦੇ ਮੁਤਲਕ ਡਿਟੇਲ ਦਿਓ ਕਿ ਤੁਹਾਡੀ ਘਰ ਦੀ ਬਰੀਡ ਹੈ ਕਿ ਪਰਚੇਸ ਕੀਤਾ ਹੋਇਆ ਹੈ। ਸਰ ਇਹ ਮੇਰਾ ਮੇਲ ਇਹ ਵੀ ਘਰ ਦੀ ਬਰੀਡ ਹੈ। ਜਿਹੜੀ ਸਭ ਤੋਂ ਪਹਿਲਾਂ ਤੁਹਾਨੂੰ ਫੀਮੇਲ ਇੱਕ ਦਿਖਾਈ ਹੈ ਹੈਲੀਬੋਮ ਰੈਡ ਲਾਈਨ, ਇਹ ਉਹਦਾ ਸਗਾ ਭਾਈ ਹੈ ਹੈਨਕੋਮ ਰੈਡ ਲਾਈਨ, ਹੈਨਕੋ ਇਹਦਾ ਨਾਮ। ਬਲੱਡ ਸਿਸਟਰ ਆ ਜਾਂਦੀ ਹੈ ਬਲੱਡ। ਹਾਂ ਜੀ, ਨਹੀਂ ਬਿਲਕੁਲ ਬਲੱਡ ਗਰੁੱਪ ਯਾਨੀ ਸੇਮ ਹੈ ਨਾ, ਸਮਝ ਲਓ ਸੇਮ ਲੀਟਰ ਦੇ ਵਿੱਚੋਂ। ਸੇਮ ਲੀਟਰ ਦੇ ਵਿੱਚੋਂ ਤੇ ਇਹ ਵੀ 8 ਮਹੀਨੇ ਦਾ ਹੋ ਗਿਆ ਮੇਲ। ਇਹ ਇਨਸ਼ਾਅੱਲਾ ਅਪਕਮਿੰਗ ਸੀਜ਼ਨ 'ਚ ਪੱਪੀ ਕਲਾਸ ਖੇਲੇਗਾ। ਤਿਆਰ ਕਰ ਰਹੇ ਹਾਂ, ਅੱਲਾ ਖੈਰ ਕਰੇ। ਦੇਖੋ ਜੀ ਬਿਲकुल ਸਾਡੀ ਤੇ ਆਪਣਾ ਨੇਕ ਦੁਆਵਾਂ ਤੁਹਾਡੇ ਨਾਲ ਨੇ ਜਨਾਬ। ਬਹੁਤ ਸ਼ੁਕਰੀਆ ਜੀ, ਕਾਮਯਾਬ ਕਰੇ ਆਮੀਨ ਜੀ। ਔਰ ਸਾਡਾ ਤੇ ਦੇਖੋ ਫਜ਼ਾਨ ਭਾਈ ਮਕਸਦ ਹੀ ਇਹ ਆ ਕਿ ਲੋਕਾਂ ਨੂੰ ਅੱਛਾ ਸ਼ੌਕ ਕਰਵਾਉਣਾ। ਬਿਲਕੁਲ ਸ਼ੌਕ ਦੇ ਨਾਲ ਦੇਖ ਕੇ ਲੋਕਾਂ ਦਾ ਸ਼ੌਕ बढ़ता। ਬਿਲकुल ਹਾਂਜੀ। ਤੇ ਇਸ ਤਰ੍ਹਾਂ ਅਸੀਂ ਦਿਖਾ ਰਹੇ ਹਾਂ ਲੋਕਾਂ ਨੂੰ ਕਿ ਦੋਸਤਾਂ ਨੂੰ ਕਿ ਦੇਖੋ ਕਿ ਜਰਮਨ ਸ਼ੈਫਰਡ ਦਾ ਸ਼ੌਕ ਫਜ਼ਾਨ ਭਾਈ ਨੇ ਸਾਡੇ ਫੈਸਲਾਬਾਦ ਸ਼ਹਿਰ ਯਾਨੀ ਸਾਡਾ ਪੰਜਾਬ ਦਾ ਇੱਕ ਹਾਂਜੀ ਬਿਲकुल ਪੰਜਾਬੀਆਂ ਦੇ ਲਿਹਾਜ਼ ਦੇ ਨਾਲ ਦੇਖੋ ਜੀ ਫੈਸਲਾਬਾਦ ਦਾ ਨਾਂ ਹੀ ਲਿਆ ਤੇ ਫਜ਼ਾਨ ਭਾਈ ਦੇ ਚਿਹਰੇ ਤੇ ਸਮਾਈਲ ਆ ਗਈ। ਤੇ ਸਾਡਾ ਫੈਸਲਾਬਾਦੀਆਂ ਦਾ ਕੰਮ ਹੀ ਹੈਗਾ ਕਿ ਇੱਕ ਦੂਸਰੇ ਨੂੰ ਖੁਸ਼ੀ ਮਿਜ਼ਾਜੀ ਨਾਲ ਮਿਲਣਾ ਔਰ ਖੁਸ਼ ਰੱਖਣਾ ਇੱਕ ਦੂਸਰੇ ਨੂੰ। ਔਰ ਸ਼ੌਕ ਦੇ ਲਿਹਾਜ਼ ਨਾਲ ਅਸੀਂ ਦੇਖ ਰਹੇ ਹਾਂ ਕਿ ਅਸੀਂ ਅਲਹਮਦੁਲਿਲਾ ਬਾਕੀ ਸ਼ਹਿਰਾਂ ਦੇ ਮੁਕਾਬਲੇ 'ਚ ਅਸੀਂ ਬਹੁਤ ਹੁਣ ਬਰਾਬਰ ਜਾ ਰਹੇ ਹਾਂ ਜੀ। ਬਿਲਕੁਲ ਇਸ ਤਰ੍ਹਾਂ ਹੀ ਹੈ ਕਿ ਜੀ ਅਸੀਂ ਸ਼ੋਆਂ 'ਤੇ ਜਾਈਦਾ ਨਾ, ਜਦੋਂ ਟੀਮ ਤੇ ਮੇਰੀ ਟੀਮ ਰੈਡ ਲਾਈਨ ਹੈ, ਲੇਕਿਨ ਅਲਹਮਦੁਲਿਲਾ ਜਦੋਂ ਅਸੀਂ ਵਿਕਟਰੀਜ਼ ਹਾਸਲ ਕੀਤੀਆਂ ਨੇ ਨਾ ਤੇ ਲੋਕ ਸਾਨੂੰ ਫੈਸਲਾਬਾਦ ਦੇ ਨਾਮ ਤੋਂ ਜਾਣਦੇ ਨੇ ਕਿ ਲੋ ਜੀ ਫੈਸਲਾਬਾਦ ਦੀ ਟੀਮ ਆ ਗਈ। ਤੇ ਇਹ ਤਾਂ ਬੜੀ ਅੱਛੀ ਗੱਲ ਹੈ ਕਿ ਅਸੀਂ ਸ਼ੌਕ ਦੇ ਹਵਾਲੇ ਨਾਲ ਅਸੀਂ ਫੈਸਲਾਬਾਦ ਦਾ ਨਾਮ ਵੀ ਨਾਲ ਰੋਸ਼ਨ ਕਰ ਰਹੇ ਹਾਂ, ਪ੍ਰਮੋਟ ਕਰ ਰਹੇ ਹਾਂ। ਹਾਂ ਬਿਲकुल ਹਾਂਜੀ। ਔਰ ਫਜ਼ਾਨ ਭਾਈ ਇਹ ਸੇਮ ਮਤਲਬ ਲੀਟਰ ਦੇ ਵਿੱਚੋਂ ਤੁਹਾਡਾ ਇੱਕ ਦਫਾ ਸਾਡੇ ਦੋਸਤਾਂ ਨੂੰ ਫਿਰ ਦੱਸ ਦਿਓ ਕਿ ਇਹਦੀ ਜਿਹੜੀ ਲਾਈਨ ਬਰੀਡਿੰਗ ਆ। ਜੀ ਜੀ, ਇਹਦੀ ਲਾਈਨ ਬਰੀਡਿੰਗ ਹਾਂਜੀ, ਬਾਪ ਇਹਦਾ ਐਰੋਨ ਹੈ, ਮਾਂ ਇਹਦੀ ਸਫੀਰਾ ਹੈ ਗਰੂਬੀ ਦੀ ਬੱਚੀ, ਕਿਉਂਕਿ ਜਿਹੜੀ ਪਹਿਲੀ ਫੀਮੇਲ ਦਿਖਾਈ ਸੀ ਹੈਲੀਓਮ ਰੈਡ ਲਾਈਨ ਇਹ ਉਹਦਾ ਸਕਾ ਭਾਈ ਹੈ, ਸੇਮ ਲੀਟਰ ਦੇ ਵਿੱਚੋਂ ਇਹ ਪੇਅਰ ਰੋਕਿਆ ਸੀ ਇਹਨਾਂ ਦੀ। ਇਸ ਮੇਲ ਦੀ ਮਤਲਬ ਤੁਸੀਂ ਹੁਣ ਜਿਹੜੀ ਇਹਦੀ ਸਾਨੂੰ ਪਹਿਲੇ ਸਿਸਟਰ ਵੀ ਦਿਖਾਈ ਸੀ ਪਹਿਲੀ ਵੀਡੀਓ ਦੇ ਵਿੱਚ, ਇਹ ਸਾਨੂੰ ਦੱਸੋ ਕਿ ਇਹਨਾਂ ਦਾ ਮੇਲ ਦਾ ਤੇ ਫੀਮੇਲ ਦੀ ਤੁਹਾਨੂੰ ਡਾਈਟ ਦਾ ਕੁਝ ਮਤਲਬ ਮੁਖਤਲਿਫ ਹੁੰਦੀ ਹੈ ਕਿ ਸੇਮ ਹੁੰਦੀ ਹੈ? ਨਹੀਂ ਸੇਮ ਹੀ ਹੁੰਦੀ ਹੈ, ਇੰਨੇ ਬੱਚੇ ਦੀ ਡਾਈਟ ਤਾਂ ਸੇਮ ਹੀ ਹੁੰਦੀ ਹੈ। ਯਾਨੀ ਕਿ ਪਹਿਲੇ ਤਾਂ ਅਸੀਂ ਜੋ ਬੱਚੇ ਲੀਟਰ ਲਈਦਾ ਤੇ ਕਮ ਸੇ ਕਮ 6 ਮਾਹ ਤੱਕ ਅਸੀਂ ਬੱਚੇ ਨੂੰ ਡੌਗ ਫੂਡ ਹੀ ਪਾਈ ਦੀ ਹੈ, ਠੀਕ ਹੈ। ਉਹਦੇ ਵਿੱਚ ਡਿਫਰੈਂਟ ਆਰਟੀਕਲ ਆ ਜਾਂਦੇ ਨੇ, ਮਤਲਬ ਸਟਾਰਟਰ ਹੈ, ਫਿਰ ਪਪੀ ਹੈ, ਇਸ ਤਰ੍ਹਾਂ ਕਰਕੇ। ਲੇਕਿਨ ਉਸ ਤੋਂ ਬਾਅਦ ਹੁਣ ਜਦੋਂ ਇਹ ਬੱਚੇ ਤਕਰੀਬਨ 9 ਮਾਹ 'ਤੇ ਪਹੁੰਚ ਗਏ ਨੇ, ਹੁਣ ਡਾਈਟ ਹੈ 2 ਟਾਈਮ ਚੱਲਦੀ ਪਈ ਹੈ। ਸੁਬਾਹ ਟਾਈਮ ਅਸੀਂ ਡੌਗ ਫੂਡ ਪਾਉਂਦੇ ਹਾਂ ਤੇ ਰਾਤ ਨੂੰ ਅਸੀਂ ਜਿਹੜਾ ਨਾ ਚਿਕਨ ਬੋਇਲ ਕਰਕੇ ਵਿੱਚ ਰਾਈਸ ਬੋਇਲ ਕਰਕੇ ਅਸੀਂ ਮਿਕਸ ਕਰਕੇ ਪਾਈਦਾ। ਤੇ ਮਤਲਬ ਜਦੋਂ ਅਡਲਟ ਹੁੰਦਾ ਉਦੋਂ ਉਹਦੀ ਡਾਈਟ ਚੇਂਜ ਹੁੰਦੀ ਹੈ? ਜੀ ਜੀ, ਜਦੋਂ ਅਡਲਟ ਜਾਨਵਰ ਹੋ ਜਾਂਦਾ ਨਾ ਬਿਲਕੁਲ, ਯਾਨੀ ਕਿ ਸਮਝ ਲੈ ਕਿ ਆਪਣੀ ਏਜ 'ਚ ਚਲਾ ਗਿਆ, ਅਡਲਟ ਮੇਲ ਬਣ ਗਿਆ, ਉਹਨੂੰ ਤੇ 24 ਘੰਟੇ 'ਚ ਇੱਕ ਟਾਈਮ ਡਾਈਟ ਕਾਫੀ ਹੈ। ਲੇਕਿਨ ਇੰਨੇ ਬੱਚੇ ਨੂੰ ਕਿਉਂਕਿ ਅਸੀਂ ਸ਼ੋਅ ਵੀ ਖੇਲਣਾ ਹੈ, ਡਾਈਟ ਵੀ ਮੇਨਟੇਨ ਕਰਨੀ ਹੈ, ਇਸ ਕਰਕੇ ਅਸੀਂ ਇਹਨੂੰ 2 ਟਾਈਮ ਡਾਈਟ ਪਾਉਂਦੇ ਹਾਂ ਬੱਚਿਆਂ ਨੂੰ। ਦੋਸਤੋ ਤੁਸੀਂ ਦੇਖ ਲਿਆ ਫਜ਼ਾਨ ਭਾਈ ਨੇ ਤੁਹਾਨੂੰ ਆਪਣਾ ਨੌਲੇਜ ਜਿੰਨਾ ਵੀ ਇਹਨਾਂ ਦੇ ਕੋਲ ਹੈ ਨੇ ਸ਼ੇਅਰ ਕਰ ਰਹੇ ਨੇ। ਔਰ ਇਨਸ਼ਾਅੱਲਾ ਆਉਣ ਵਾਲੀ ਵੀਡੀਓਜ਼ ਦੇ ਵਿੱਚ ਸਾਨੂੰ ਪੈਡੀਗਰੀ ਦੇ ਮੁਤਲਕ ਵੀ ਦੱਸਾਂਗੇ, ਪੈਡੀਗਰੀ ਤੇ ਨਾਨ ਪੈਡੀਗਰੀ ਦਾ ਡਿਫਰੈਂਟ ਕੀ ਹੈ ਦੋਨਾਂ ਚੀਜ਼ਾਂ ਦਾ। ਤੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਦਾ ਇੱਕ ਆਪਣਾ ਪਪੀ ਜਿਹੜਾ ਕਿ ਤਿਆਰ ਕਰ ਰਹੇ ਨੇ, ਜਿਸ ਤਰ੍ਹਾਂ ਤੁਹਾਨੂੰ ਇਸ ਵੀਡੀਓ 'ਚ ਨੇ ਦੱਸਿਆ ਕਿ ਅਸੀਂ ਉਹਨੂੰ 6 ਮਹੀਨੇ ਤੱਕ ਡੌਗ ਫੂਡ ਦਿੰਦੇ ਹਾਂ। ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਸਕੋਗੇ ਕਿ ਇਹਨਾਂ ਦਾ ਘਰ ਦੀ ਹੋਮ ਬਰੀਡ ਹੈਗੀ ਹੈ, ਮੇਲ ਹੈ ਇਹਨਾਂ ਦੇ ਪਪੀ, ਐਸਾ ਤਿਆਰ ਕਰ ਰਹੇ ਨੇ। ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਆ ਕਿ ਇੱਥੋਂ ਜਿਹੜੀ ਮਤਲਬ ਉਹਦੀ ਗਰੋਥ ਹੋ ਰਹੀ ਹੈ, ਇਸ ਕਰਕੇ ਜਾ ਕੇ ਕਲਾਸਾਂ ਖੇਲਦੇ ਨੇ, ਬੀਪੀ ਲੱਗਦੇ ਨੇ, ਸੀਗਰ ਲੱਗਦੇ ਨੇ, ਬੀਏ ਲੱਗਦੇ ਨੇ, ਔਰ ਉਹਨੂੰ ਥੋੜੀ ਮਿਹਨਤ ਕਰਨੀ ਪੈਂਦੀ ਹੈ। ਔਰ ਮਿਹਨਤ ਤੋਂ ਇਲਾਵਾ ਖਰਚਾ ਤਾਂ ਚਲੋ ਇੱਕ ਹੁੰਦਾ ਚੀਜ਼ ਹੈਗੀ, ਮਗਰ ਦੇਖ ਸਕਦੇ ਹੋ ਤੁਸੀਂ ਕਿ ਫਜ਼ਾਨ ਭਾਈ ਨੇ ਆਪਣਾ ਬਹੁਤ ਅੱਛਾ ਸੈਟਅਪ ਦੇ ਲਿਹਾਜ਼ ਦੇ ਨਾਲ ਉਸ ਤੋਂ ਇਲਾਵਾ ਉਹਨਾਂ ਦੀ ਜਾਨਵਰ ਦੀ ਡਾਈਟ ਦਾ, ਕੇਅਰ ਦਾ, ਟੈਂਪਰੇਚਰ ਦਾ ਪੂਰਾ ਖਿਆਲ ਕਰਦੇ ਨੇ। ਬਿਲਕੁਲ ਦੋਸਤੋ ਆਪਣਾ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਦਿਖਾਵਾਂਗੇ ਫਜ਼ਾਨ ਭਾਈ ਦੀ ਹੋਮ ਬਰੀਡ ਉਹ ਵੀ। ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਪੰਜਾਬੀ ਸ਼ੌਕ ਨੂੰ ਸਬਸਕ੍ਰਾਈਬ ਕਰੋ। ਅੱਲਾਹ ਹਾਫਿਜ਼।